ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ 16 ਸਾਲਾ ਲੜਕੀ ਦੇ ਸਿਰਫਿਰੇ ਆਸ਼ਿਕ ਨੇ ਉਸ ਨੂੰ 40 ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਆਓ ਜਾਣਦੇ ਹਾਂ ਇਸ ਸਭ ਪਿੱਛੇ ਕੀ ਸੀ ਕਹਾਣੀ। ਦਰਅਸਲ ਸੋਮਵਾਰ ਨੂੰ ਪੁਲਿਸ ਨੇ ਬੁਲੰਦ ਸ਼ਹਿਰ ਤੋਂ ਦਿੱਲੀ ਦੇ ਸ਼ਾਹਬਾਦ ਡੇਰੀ ਖੇਤਰ ਵਿੱਚ ਇੱਕ 16 ਸਾਲਾ ਲੜਕੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਉਸ ਦੀ ਪ੍ਰੇਮਿਕਾ ਨੂੰ 40 ਤੋਂ ਵੱਧ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਮੁਲਜ਼ਮ ਦੀ ਪਹਿਚਾਣ ਸਾਹਿਲ ਵਜੋਂ ਹੋਈ ਹੈ। ਇਹ ਕਤਲ ਭੀੜ ਭੜੱਕੇ ਵਾਲੀ ਸੜਕ ਤੇ ਹੋਇਆ, ਜਿੱਥੇ ਦੋਸ਼ੀ ਨੇ ਲੜਕੀ ਦੇ ਬੇਹੋਸ਼ ਹੋਣ ਤੋਂ ਬਾਅਦ ਉਸ ਦੇ ਸਿਰ 'ਚ ਕੰਕਰੀਟ ਦੀ ਸਲੈਬ ਨਾਲ ਕਈ ਵਾਰ ਵੀ ਕੀਤੇ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਪਹਿਲਾਂ ਔਰਤਾਂ ਲਈ ਕੌਮੀ ਕਮਿਸ਼ਨ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ। ਪੁਲਿਸ ਮੁਤਾਬਕ ਸਾਹਿਲ ਅਤੇ ਸਾਕਸ਼ੀ ਦੋਸਤ ਸਨ, ਪਰ ਸ਼ਨੀਵਾਰ ਨੂੰ ਉਹਨਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਦੋਂ ਸਾਕਸ਼ੀ ਆਪਣੀ ਸਹੇਲੀ ਨੀਤੂ ਦੇ ਬੇਟੇ ਦੀ ਜਨਮ ਦਿਨ ਪਾਰਟੀ ਤੇ ਜਾ ਰਹੀ ਸੀ ਤਾਂ ਰਸਤੇ 'ਚ ਸਿਰਫਿਰੇ ਆਸ਼ਿਕ ਦੋਸ਼ੀ ਨੌਜਵਾਨ ਸਾਕਸ਼ੀ ਨੂੰ ਰੋਕ ਲੈਂਦਾ ਹੈ ਅਤੇ ਉਸ ਤੇ ਚਾਕੂਆਂ ਨਾਲ ਕਈ ਵਾਰ ਕਰਦਾ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਅਤੇ ਪੁਲਿਸ ਨੇ ਉਸ ਦੀ ਭਾਲ 'ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਨੇ ਨੋਟਿਸ ਜਾਰੀ ਕੀਤਾ। ਕਮਿਸ਼ਨ ਦਾ ਕਹਿਣਾ ਹੈ ਕਿ ਕਤਲ ਦੇ ਇਸ ਮਾਮਲੇ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਕਮਿਸ਼ਨ ਨੇ ਕਿਹਾ ਹੈ ਕਿ ਪਿਛਲੇ ਸਾਲਾਂ 'ਚ ਇਸ ਤੋਂ ਵੱਧ ਭਿਆਨਕ ਹੋਰ ਕੁਝ ਵੀ ਨਹੀਂ ਦੇਖਿਆ ਗਿਆ। ਪੁਲਿਸ PRO DCP ਸੁਮਨ ਨਲਵਾ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਫ੍ਰਿਜ ਅਤੇ AC ਰਿਪੇਅਰ ਦਾ ਕੰਮ ਕਰਦਾ ਹੈ। ਜਾਂਚ ਦੌਰਾਨ ਅਸੀਂ ਉਸ ਦੀ ਪਹਿਚਾਣ ਕਰ ਲਈ ਹੈ ਅਤੇ ਉਸ ਨੂੰ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਵੀ ਕਰ ਲਿਆ। ਪੁਲਿਸ ਇਸ ਕਤਲ ਕੇਸ ਸੰਬੰਧੀ ਸਾਰੇ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਮੁਲਜ਼ਮ ਨੂੰ ਵੱਧ ਤੋਂ ਵੱਧ ਸਜ਼ਾ ਮਿਲ ਸਕੇ। ਲੜਕਾ ਲੜਕੀ ਇੱਕ ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਸਨ। ਮੁਲਜ਼ਮ ਸਾਹਿਲ ਦੀ ਉਮਰ 20 ਸਾਲ ਹੈ ਅਤੇ ਸਾਕਸ਼ੀ ਦੇ ਨਾਲ ਗੱਲ ਬੰਦ ਹੋਣ ਕਾਰਨ ਉਹ ਗੁੱਸੇ 'ਚ ਸੀ। ਤਾਂ ਦੱਸ ਦਈਏ ਕਿ ਆਰੋਪੀ ਨੂੰ ਦਿੱਲੀ ਰੋਹਿਣੀ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 2 ਦਿਨ ਦਾ ਰਿਮਾਂਡ ਲਿਆ ਗਿਆ। ਦੱਸ ਦਈਏ ਪੁਲਿਸ ਵੱਲੋਂ ਅਦਾਲਤ ਨੂੰ ਕਿਹਾ ਗਿਆ ਕਿ ਮੁਲਜ਼ਮ ਨੇ ਜਿਸ ਚਾਕੂ ਦੇ ਨਾਲ ਉਸ ਲੜਕੀ ਦਾ ਕਤਲ ਕੀਤਾ ਹਾਲੇ ਉਹ ਬਰਾਮਦ ਕਰਨਾ ਬਾਕੀ ਹੈ ਅਤੇ ਇਸ ਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਇਸ ਪਿੱਛੇ ਹੋਰ ਕੌਣ ਲੋਕ ਸਨ, ਇਸਨੇ ਚਾਕੂ ਕਿੱਥੋਂ ਤੇ ਕਿਵੇਂ ਲਿਆ। ਤਾਂ ਇਹਨਾਂ ਸਭ ਦੀ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਲਿਆ ਗਿਆ। 2 ਦਿਨ ਤੋਂ ਬਾਅਦ ਆਰੋਪੀ ਨੂੰ ਦੁਬਾਰਾ ਫੇਰ ਕੋਰਟ 'ਚ ਪੇਸ਼ ਕੀਤਾ ਜਾਏਗਾ।